ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਲੱਗੇ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਬੰਦੀ ਸਿੰਘਾਂ ਦੇ ਵਕੀਲਾਂ ਵੱਲੋਂ ਭਾਈ ਹਵਾਰਾ ਦੇ ਇੱਕ ਹੋਰ ਕੇਸ ਵਿੱਚੋਂ ਬਰੀ ਹੋਣ ਦੀ ਵਧਾਈ ਦਿੱਤੀ ਗਈ ਤੇ ਸਾਥ ਦੇਣ ਲਈ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮੋਰਚੇ ਵੱਲੋਂ 7 ਜਨਵਰੀ ਨੂੰ ਮੋਰਚੇ ਦਾ 1 ਸਾਲ ਪੂਰਾ ਹੋਣ ਤੇ ਵੱਡਾ ਇਕੱਠ ਰੱਖਿਆ ਗਿਆ ਹੈ, ਜਿਸ ਵਿੱਚ ਸਮੂਹ ਸਿੱਖ ਸੰਗਤਾਂ ਨੂੰ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ। ਇਸ ਇਕੱਠ ਵਿੱਚ ਐਸਜੀਪੀਸੀ ਪ੍ਰਧਾਨ ਦੀ ਸ਼ਮੂਲੀਅਤ ਤੇ ਉਹਨਾਂ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ, ਸਭ ਨੂੰ ਖੁੱਲ੍ਹਾ ਸੱਦਾ ਹੈ। ਪਰ ਪਿਛਲੇ ਦਿਨੀ ਐਸਜੀਪੀਸੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਵਿਖੇ ਇੱਕ ਵੱਡਾ ਮਾਰਚ ਕੱਢਿਆ ਜਾਣਾ ਸੀ, ਪਰ ਉਹ ਰੱਦ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਧਾਨ ਧਾਮੀ ਸਾਨੂੰ ਉਸ ਦਾ ਕਾਰਨ ਜ਼ਰੂਰ ਸਪਸ਼ਟ ਕਰਨ। ਅੱਜ ਜਿਹੜੇ ਜਥੇਦਾਰ ਅਕਾਲ ਤਖ਼ਤ ਭਾਈ ਜਗਤਾਰ ਸਿੰਘ ਹਵਾਰਾ ਜਿਹਦੇ 31 ਨੰਬਰ FIR ਜਿਹੜੀ 98 ਦੇ ਵਿੱਚ ਦਰਜ ਕੀਤੀ ਗਈ ਸੀ, ਉਹਦੇ 'ਚ ਵੀ ਬਰੀ ਹੋ ਗਏ ਆ ਤੇ ਹੁਣ ਜਥੇਦਾਰ ਹਵਾਰਾ ਜੀ ਦੇ ਖਿਲਾਫ ਸਿਰਫ ਇੱਕ FIR ਪੈਂਡਿੰਗ ਰਹਿ ਗਈ ਹੈ, ਬਾਕੀ ਸਾਰਿਆਂ ਦੇ ਵਿੱਚੋਂ ਬਰੀ ਹੋ ਚੁੱਕੇ ਤੇ KK ਸਿੰਗਲਾ ਦੀ ਕੋਰਟ ਦੇ ਵਿੱਚ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਕਿਹੜਾ ਕੇਸ ਸੀਗਾ ਜਿਹੜੇ ਚ ਬਰੀ ਹੋਏ? ਇਹਦੇ 'ਚ 31 ਨੰਬਰ FIR ਸੀਗੀ। FIR ਨੰਬਰ 31 ਸੀਗੀ। 1998 ਦਾ ਕੇਸ ਸੀਗਾ। ਇਹ ਅੰਡਰ ਸੈਕਸ਼ਨ 124A 153A 511 225 ਔਰ 120B ਦੇ ਅੰਡਰ ਸੀਗੀਆਂ। ਇਹ 'ਚ ਕੈਂਸਲੇਸ਼ਨ ਫਾਈਲ ਕੀਤੀ ਗਈ ਸੀ, ਦੁਬਾਰਾ ਚਲਾਨ ਪੇਸ਼ ਕੀਤਾ ਸੀ ਘਾਟੇ ਦੇ ਨਾਲ। ਸੋ ਜਿਹੜੀ 153A ਔਰ 124A ਉਹਨੂੰ ਘਾਟੇ ਦੇ ਨਾਲ ਦੁਬਾਰਾ ਪੁਲਿਸ ਨੇ ਚਲਾਨ ਪੇਸ਼ ਕੀਤਾ ਸੀ। ਕੈਂਸਲੇਸ਼ਨ ਦੇ ਤਹਿਤ ਇਹਨਾਂ ਨੂੰ ਬਰੀ ਕੀਤਾ ਗਿਆ। ਬਾਕੀ ਜਿਹੜੀਆਂ ਬਣਦੇ ਜਿਹੜੇ ਐਕਟ ਸੀਗੇ ਉਹ ਨਹੀਂ ਲਾਗੂ ਹੋਏ ਉਹਨਾਂ ਦੇ, ਸੋ ਉਹਨਾਂ ਨੂੰ ਕੱਲ੍ਹ KK ਸਿੰਗਲਾ ਜੀ ਦੀ ਕੋਰਟ ਦੇ ਵਿੱਚ ਉਹਨਾਂ ਨੂੰ ਬਰੀ ਕੀਤਾ ਗਿਆ। ਸੋ ਇਹ ਜਿਹੜਾ ਨੈਕਸਟ ਇੱਕ FIR ਇਹਨਾਂ 'ਚ ਪੈਂਡਿੰਗ ਹੈ, ਇਹ ਜਿਹੜੀ ਪੈਂਡਿੰਗ FIR ਆ ਉਹ 144 ਨੰਬਰ FIR ਆ ਖਰੜ ਥਾਣੇ ਦੀ। ਉਹਦੇ ਵਿੱਚ ਅਧੀਨ ਜਿਹੜੇ ਆਰਮਸ ਐਕਟ ਦੇ ਅਧੀਨ ਉਹ FIR ਰਜਿਸਟਰਡ ਕੀਤੀ ਗਈ ਸੀਗੀ। ਸੋ ਉਹਦੇ ਅਧੀਨ ਅਗਲੀ 8 ਤਰੀਕ ਜਿਹੜੀ ਨੈਕਸਟ 8 ਜਨਵਰੀ ਆ ਰਹੀ ਹੈ, ਉਦੋਂ ਨੈਕਸਟ ਡੇਟ ਆ ਉਹਨਾਂ ਦੀ, ਔਰ ਉਹਦੇ ਵਿੱਚ ਐਵੀਡੈਂਸ ਤੇ ਗਵਾਹੀਆਂ ਤੇ ਚੱਲ ਰਹੇ ਨੇ। ਮੇ ਬੀ ਨੈਕਸਟ ਇਸ ਮੰਥ ਜਾਂ ਆਉਣ ਵਾਲੇ ਮੰਥ ਦੇ ਵਿੱਚ ਉਹ FIR ਵੀ ਖਤਮ ਹੋ ਸਕਦੀ ਹੈ। ਸੋ ਉਹਨਾਂ 'ਤੇ ਜਿਹੜੇ ਬਣਦਾ ਕੇਸ ਇੱਕ ਪੈਂਡਿੰਗ ਸੀਗਾ, ਉਹ ਵੀ ਆਉਣ ਵਾਲੇ ਦਿਨਾਂ 'ਚ ਸ਼ਾਇਦ ਜਲਦ ਖਤਮ ਹੋ ਜਾਊਗਾ। ਉਸ ਤੋਂ ਬਾਅਦ ਉਹਨਾਂ ਦੇ FIR ਕੋਈ ਪੈਂਡਿੰਗ ਕੇਸ ਨਹੀਂ ਰਹੂਗਾ। ਸੋ ਉਸ ਤੋਂ ਇਲਾਵਾ ਜਿਹੜੇ ਸਿੰਘ ਸਾਹਿਬ ਇੱਥੇ ਬੈਠੇ ਨੇ, ਜਿੰਨੇ ਵੀ ਸੰਗਤ ਇੱਥੇ ਬੈਠੀ ਹੈ, ਉਹਨਾਂ ਦੇ ਬੜਾ ਵੱਡਾ ਯੋਗਦਾਨ ਹੈ ਇਸ ਮੋਰਚੇ ਦਾ, ਜਿਨ੍ਹਾਂ ਨੇ ਇੰਨਾ ਲੰਬਾ ਸੰਘਰਸ਼ ਲੜਿਆ। ਇਸ ਮੋਰਚੇ ਤੋਂ ਪਹਿਲਾਂ ਇਹ FIR ਇੱਕ ਹਿਸਾਬ ਦੀਆਂ ਦੱਬੀਆਂ ਪਈਆਂ ਸੀਗੀਆਂ। ਸੋ ਜਿਹੜੀਆਂ ਬਾਰ-ਬਾਰ ਮੀਟਿੰਗਸ ਹੋਈਆਂ ਨੇ ਸਾਡੀਆਂ ਪ੍ਰਸ਼ਾਸਨ ਨਾਲ, ਉਹਦੇ ਵਿੱਚ ਅਸੀਂ ਬਾਰ-ਬਾਰ ਇਹ ਗੱਲ ਕੀਤੀ, ਉਹਨਾਂ ਨਾਲ ਗੱਲਬਾਤ ਕਰਦੇ ਹੋਏ ਇਹ ਦੱਸਦੇ ਰਹੇ ਉਹਨਾਂ ਨੂੰ ਕਿ ਇਹ FIR ਜਿਹੜੀਆਂ ਤੁਸੀਂ FIR ਬਣਾਈਆਂ ਹੋਈਆਂ ਨਾ ਤੇ 'ਚ ਅਜੇ ਤੱਕ ਅਰੈਸਟਾਂ ਪਈਆਂ ਸੀਗੀਆਂ। ਇੱਥੋਂ ਤੱਕ ਮੈਂ ਦੱਸਣਾ ਚਾਹੂੰਗਾ ਕਿ ਇਸ FIR 31 ਨੰਬਰ FIR ਦੇ ਵਿੱਚ 2022 ਦੇ ਵਿੱਚ ਥਰੂ VC ਜਦੋਂ ਅਸੀਂ ਐਂਟੀਸਿਟਰੀ ਬੇਲਾਂ ਅਪਲਾਈ ਕੀਤੀਆਂ ਹਾਈ ਕੋਰਟ ਦੇ ਵਿੱਚ, ਉਸ ਤੋਂ ਬਾਅਦ ਅਰੈਸਟ ਪਾਈ ਗਈ ਹੈ। ਔਰ ਉਸ ਅਰੈਸਟ ਪਾਉਣ ਤੋਂ ਬਾਅਦ ਇਹਨਾਂ ਨੇ ਜਦੋਂ ਚਲਾਨ ਪੇਸ਼ ਕੀਤਾ, ਫਿਰ ਉਹ ਘਾਟੇ 'ਚ ਕੀਤਾ ਗਿਆ। ਜਿਹੜੀ ਸੈਂਕਸ਼ਨ ਨਹੀਂ ਮਿਲੀਆਂ ਇਹਨਾਂ ਨੂੰ ਇਸ ਸੈਕਸ਼ਨ ਦੇ ਵਿੱਚ, ਉਸ ਤੋਂ ਬਾਅਦ ਇਹ ਦੁਬਾਰਾ ਫਿਰ ਇਹਨਾਂ ਨੂੰ ਚਲਾਨ ਪੇਸ਼ ਕਰਨਾ ਪਿਆ। ਸੋ ਇਹਦੇ 'ਚ ਸੰਗਤ ਦਾ ਮੈਂ ਬਹੁਤ ਵੱਡਾ ਧੰਨਵਾਦ ਕਰਦਾ ਉਹਨਾਂ ਦਾ, ਜਿਨ੍ਹਾਂ ਨੇ ਸਾਡਾ ਸਾਥ ਦਿੱਤਾ, ਅੱਜ ਦੇ ਦਿਨ ਤੱਕ ਸਾਥ ਦੇ ਰਹੇ ਨੇ, ਇਸ ਮੋਰਚੇ ਦਾ ਸਾਥ ਦੇ ਰਹੇ ਨੇ। ਆਉਣ ਵਾਲੇ ਦਿਨਾਂ 'ਚ ਅਸੀਂ ਇਹ ਕਹਿਣਾ ਚਾਹੁੰਦੇ ਕਿ ਬਾਕੀ ਉਹਨਾਂ ਦੇ ਜਿਹੜੇ ਹੈਗੇ ਕੇਸਿਸ ਉਹ ਵੀ ਖਤਮ ਹੋ ਜਾਣਗੇ। ਸੋ ਇਸੇ ਦਿਨ ਇੱਕ ਬੇਨਤੀ ਸਾਡੀ ਹੋਰ ਹੈ ਕਿ ਅਸੀਂ 7 ਤਰੀਕ ਨੂੰ ਮੋਰਚੇ ਦਾ 1 ਸਾਲ ਪੂਰਾ ਹੋ ਜਾਊਗਾ। ਸੋ ਅਸੀਂ ਬੇਨਤੀ ਕਰਦੇ ਹਾਂ ਕਿ 7 ਤਰੀਕ ਨੂੰ ਅਸੀਂ ਬਹੁਤ ਵੱਡਾ ਇਕੱਠ ਰੱਖ ਰਹੇ ਹਾਂ ਕਿ ਇੱਥੇ ਇੱਕ ਇਕੱਠ ਰੱਖਿਆ ਹੋਇਆ। ਸੋ ਉਹਦੇ 'ਚ ਸਾਨੂੰ ਸੰਗਤ ਨੂੰ ਤੁਹਾਡੇ ਮੀਡੀਆ ਦੇ ਥਰੂ ਬੇਨਤੀ ਕਰਦੇ ਹਾਂ ਕਿ ਜਿੰਨਾ ਵੱਧ ਤੋਂ ਵੱਧ ਤੁਸੀਂ ਪਹੁੰਚ ਸਕੋ, ਤਾਂ ਕਿ ਸਰਕਾਰਾਂ ਨੂੰ ਜਿਹੜਾ ਵਹਿਮ ਭਰਮ ਇੱਕ ਪੈ ਚੁੱਕਿਆ ਕਿ ਇਸ ਮੋਰਚੇ ਦਾ ਸਾਥ ਜਿਹੜੀ ਸੰਗਤ ਹੈ ਉਹਨਾਂ ਨੇ ਦੇਣਾ ਬੰਦ ਕਰ ਚੁੱਕੇ ਆ। ਇੱਥੇ ਲੋਕ ਨਹੀਂ ਪਹੁੰਚ ਰਹੇ, ਇੱਥੇ ਸੰਗਤ ਨਹੀਂ ਪਹੁੰਚ ਰਹੀ। ਉਹ ਇੱਕ ਵਹਿਮ ਆ ਜਿਹੜਾ ਸਰਕਾਰਾਂ ਦਾ, ਉਹ ਖਤਮ ਹੋਣਾ ਚਾਹੀਦਾ, ਉਹ ਟੁੱਟਣਾ ਚਾਹੀਦਾ। ਇਸ ਸੰਗਤ ਨੂੰ ਅਪੀਲ ਕਰਦੇ ਹਾਂ ਅਸੀਂ ਕਿ ਤੁਸੀਂ ਵੱਧ ਤੋਂ ਵੱਧ 7 ਜਨਵਰੀ ਨੂੰ ਅਤੇ 11 ਮਾਰਚ ਨੂੰ ਜਿਹੜਾ ਇੱਕ ਮਾਰਚ ਰੱਖਿਆ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਜਿਹੜਾ ਚੱਲ ਕੇ ਉਹ ਇਸ ਮੋਰਚੇ ਤੱਕ ਪਹੁੰਚੂਗਾ। ਉਹ ਬੇਨਤੀ ਹੈ ਕਿ ਉਹ ਇੱਥੇ ਜ਼ਰੂਰ ਪਹੁੰਚਣ, ਸਾਰੀ ਵੱਧ ਤੋਂ ਵੱਧ ਸੰਗਤ ਪਹੁੰਚੇ, ਤਾਂ ਕਿ ਸਰਕਾਰਾਂ ਨੂੰ ਪਤਾ ਲੱਗੇ ਕਿ ਅੱਜ ਵੀ ਸੰਗਤ ਇਸ ਮੋਰਚੇ ਦੇ ਨਾਲ ਔਰ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਾਲ ਅੱਜ ਵੀ ਖੜੇ ਹੋਏ ਨੇ। ਬਾਕੀ ਬੰਦੀ ਸਿੰਘਾਂ ਦੀ ਵੀ ਜਿਵੇਂ ਰਿਪੋਰਟ ਆਉਂਦੀ ਰਹੂਗੀ, ਅਸੀਂ ਫਿਊਚਰ ਦੇ ਵਿੱਚ ਦੱਸਦੇ ਰਹਾਂਗੇ। ਜਿਹੜੇ ਰਾਜਵਾਨਾ ਨੂੰ ਲੈ ਕੇ ਪ੍ਰੈਸ ਕਾਨਫਰੰਸ ਅੱਜ ਵੀ ਧਾਮੀ ਸਾਹਿਬ ਦੇ ਵੱਲੋਂ ਕੀਤੀ ਗਈ ਹੈ, ਉਹ ਕਹਿੰਦੇ ਕਿ ਜਿਸ ਤਰ੍ਹਾਂ ਦੇ ਨਾਲ ਕੇਂਦਰ ਦੇ
ਬੰਦੀ ਸਿੰਘਾਂ ਨੂੰ ਲੈ ਕੇ ਰਵੱਈਆ ਚੱਲਦਾ ਪਿਆ ਹੈ, ਇਸ ਨੂੰ ਲੈ ਕੇ ਉਹ ਵੀ ਨਾ ਖੁਸ਼ ਨੇ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨ 'ਚ ਕੋਈ ਵੱਡਾ ਫੈਸਲਾ ਲਵਾਂਗੇ। ਇਹ ਧਾਮੀ ਸਾਹਿਬ ਉਹਨਾਂ ਨਾਲ ਵੀ ਸੰਪਰਕ ਹੋਊਗਾ 7 ਤਰੀਕ ਨੂੰ ਬੁਲਾਉਣ ਦੇ ਲਈ ਜਾਂ 11 ਤਰੀਕ ਵਾਲੇ 'ਚ ਬੁਲਾਉਣ ਦੇ ਲਈ? ਦੇਖੋ ਜੀ, ਸਾਡਾ ਕੌਮੀ ਇਨਸਾਫ ਮੋਰਚੇ ਵੱਲੋਂ ਖੁੱਲ੍ਹਾ ਸੱਦਾ ਸ਼ੁਰੂ ਤੋਂ ਰਿਹਾ। ਇਸ ਮੋਰਚੇ 'ਚ ਕੋਈ ਵੀ ਆ ਸਕਦਾ, ਅਸੀਂ ਦੁਬਾਰਾ ਫੇਰ ਸੱਦਾ ਦਿੰਦੇ ਹਾਂ। ਦੂਜੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਸੀਂ ਕੋਈ ਸਵਾਲ ਨਹੀਂ ਚੁੱਕਦੇ, ਕੋਈ ਕਿੰਤੂ ਪਰੰਤੂ ਨਹੀਂ ਕਰਦੇ। ਉਹ ਠੀਕ ਹੈ ਬੰਦੀ ਸਿੰਘਾਂ ਦੀ ਗੱਲ ਕਰਨ, ਪਰ ਇੱਕ ਸਵਾਲ ਜ਼ਰੂਰ ਹੈ ਇੱਥੇ ਕਿ ਪਿੱਛੇ ਜੀ ਉਹਨਾਂ ਨੇ ਇੱਕ ਵੱਡਾ ਇਕੱਠ ਰੱਖਿਆ ਸੀਗਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਦਿੱਲੀ, ਪਰ ਉਹ ਕਿਉਂ ਰੱਦ ਕਰਤਿਆ, ਕਿਹਦੇ ਕਹਿਣ ਤੇ ਰੱਦ ਕੀਤਾ, ਉਹ ਸੰਗਤ ਨੂੰ ਹਜੇ ਤੱਕ ਸਮਝ ਨਹੀਂ ਆਈ। ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਕਿ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਿਆ ਬੰਦੀ ਸਿੰਘਾਂ ਦੇ ਲਈ, ਉਹਨੂੰ ਰੱਦ ਨਾ ਕੀਤਾ ਜਾਵੇ। ਬਾਕੀ ਜਿਹੜਾ ਅਮਿਤ ਸ਼ਾਹ ਦੀ ਗੱਲ ਆਉਂਦੀ ਹੈ, ਭਾਈ ਰਾਜੋਆਣੇ ਦੀ ਗੱਲ ਆਉਂਦੀ ਹੈ, ਉੱਥੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਅਮਿਤ ਸ਼ਾਹ ਨੇ ਸਿੱਖ ਕੌਮ ਨੂੰ ਬਹੁਤ ਵੱਡੀ ਵੰਗਾਰ ਪਾਈ ਹੈ। ਉਹਦੀ ਜਿਹੜੀ ਵੰਗਾਰ ਸੀਗੀ ਉਹਨੂੰ ਉਸੇ ਤਰੀਕੇ ਦੇ ਨਾਲ ਜਵਾਬ ਦੇਵਾਂਗੇ। ਮੇਰੇ ਕਹਿਣ ਤੋਂ ਭਾਵ ਜਿਹੜੇ ਬੰਦੀ ਸਿੰਘਾਂ ਨੂੰ ਉਹ ਕਹਿੰਦਾ ਵੀ ਸਿਰ ਝੁਕਾਉਣ ਤਾਂ ਅਸੀਂ ਰਿਹਾਈ ਕਰਾਂਗੇ, ਅਸੀਂ ਬਿਨਾਂ ਸਿਰ ਝੁਕਾਇਆ ਉਹਨਾਂ ਦੀ ਰਿਹਾਈ ਕਰਵਾਵਾਂਗੇ। ਹਵਾਰਾ ਸਾਹਿਬ ਦੀ ਜੇਲ੍ਹ ਸ਼ਿਫਟਿੰਗ ਨੂੰ ਲੈ ਕੇ ਵੀ ਕਿਸੇ ਕਿਸਮ ਦੀ ਇਸ ਤੋਂ ਪੈਰਵਾਈ ਕੀਤੀ ਜਾਊਗੀ ਕਿ ਕਿਸੇ ਤਰੀਕੇ ਜੇਲ੍ਹ ਸ਼ਿਫਟ ਕਰਾਈ ਜਾ ਸਕੇ, ਪੰਜਾਬ ਦੇ ਵਿੱਚ ਲਿਆਂਦਾ ਜਾਵੇ? ਇਹਦੇ 'ਚ ਅਸੀਂ ਇਸ ਤੋਂ ਬਾਅਦ ਸੁਪਰੀਮ ਕੋਰਟ 'ਚ ਜ਼ਰੂਰ ਗੱਲ ਜੇ ਕਰਾਂਗੇ ਇਹਦੇ ਅੰਡਰ ਕਿ ਉਹਨਾਂ ਦੇ ਜੇ ਕੇਸਿਸ ਖਤਮ ਹੋਣ ਤੋਂ ਬਾਅਦ ਵੀ ਅਸੀਂ ਪੈਰਵਾਈ ਕਰਾਂਗੇ ਇਹ 'ਚ ਕਿ ਉਹਨਾਂ ਦਾ ਜਿਹੜਾ ਲੀਗਲ ਰਾਈਟ ਹੈ ਉਹ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਕਿ ਜਾਂ ਤਾਂ ਜਿੱਥੇ ਇੰਸੀਡੈਂਟ ਹੋਇਆ ਹੋਵੇ ਉਸ ਜੇਲ੍ਹ ਦੇ ਵਿੱਚ, ਜਾਂ ਉਹਨਾਂ ਦੀ ਜਿਹੜੀ ਹੋਮ ਜੇਲ੍ਹ ਹੈ ਜਿੱਥੇ ਉਹਨਾਂ ਦਾ ਘਰ ਆਸ-ਪਾਸ ਦੇ ਉੱਥੇ ਜੇਲ੍ਹ ਜਿਹੜੀ ਹੈਗੀ ਉੱਥੇ ਉਹਨਾਂ ਨੂੰ ਸ਼ਿਫਟ ਕਰਨਾ ਚਾਹੀਦਾ। ਇਹ ਕਲੀਅਰ ਹੈ ਕਿ ਉਹਨਾਂ ਨੂੰ ਇਲੀਗਲੀ ਜਿਹੜਾ ਉੱਥੇ ਰੱਖਿਆ ਹੋਇਆ ਹੈ ਦਿੱਲੀ ਦੇ ਵਿੱਚ, ਨਾ ਤਾਂ ਉਹਨਾਂ 'ਤੇ ਕੋਈ FIR ਉੱਥੇ ਔਰ ਨਾ ਕੋਈ ਕੇਸ ਪੈਂਡਿੰਗ ਹੈ। ਸੋ ਇਸ ਕਰਕੇ ਇਹ ਬਿਲਕੁਲ ਕਲੀਅਰ ਹੈ ਕਿ ਉਹਨਾਂ ਨੂੰ ਇਲੀਗਲੀ ਜਿਹੜਾ ਰੱਖਿਆ ਹੋਇਆ ਉੱਥੇ, ਉਹ ਇਹ ਸਰਕਾਰ ਨੂੰ ਖੁਦ ਵੀ ਚਾਹੀਦਾ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਇੱਥੇ ਸ਼ਿਫਟ ਕੀਤਾ ਜਾਵੇ। ਉਹਨਾਂ ਦਾ ਜਿਹੜਾ ਲੀਗਲ ਰਾਈਟ ਹੈ ਉਹ ਤਾਂ ਉਹਨਾਂ ਦੇ ਪੂਰੇ ਬੰਨੇ ਆ, ਜਿਹੜੇ ਬਣਦੇ ਉਹਨਾਂ ਨੂੰ ਦਿੱਤੇ ਜਾਣ। ਸੋ ਅਸੀਂ ਜਿਹੜੀ ਬਣਦੀ ਕਾਰਵਾਈ ਉਹ ਅਸੀਂ ਜ਼ਰੂਰ ਕਰਾਂਗੇ ਇਹਦੇ 'ਚ। ਬੀਤੇ ਦਿਨ ਅੰਮ੍ਰਿਤਪਾਲ ਸਿੰਘ ਦਾ ਇੱਕ ਸਾਥੀ ਦਿੱਲੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ, ਅੱਜ ਉਹਦਾ ਰਿਮਾਂਡ ਵੀ ਲਿਆ ਗਿਆ। ਉਸ ਨੂੰ ਕੌਮੀ ਇਨਸਾਫ ਮੋਰਚਾ ਕਿਵੇਂ ਦੇਖਿਆ? ਦੇਖੋ ਜੀ, ਅਸੀਂ ਇਸ ਗੱਲ ਦਾ ਪੰਜਾਬ ਸਰਕਾਰ ਦਾ ਸਖਤ ਸ਼ਬਦਾਂ 'ਚ ਵਿਰੋਧ ਕਰਦੇ ਹਾਂ। ਪਹਿਲਾਂ ਤੁਸੀਂ ਕਿੰਨੇ ਨੌਜਵਾਨ ਨੇ ਉਹਨਾਂ ਨੂੰ ਅਰੈਸਟ ਕਰ ਲਿਆ, ਬੜੇ ਨੌਜਵਾਨਾਂ ਨੂੰ ਤੁਸੀਂ ਪੰਜਾਬ ਤੋਂ ਬਾਹਰ, ਸਟੇਟ ਤੋਂ ਬਾਹਰ ਜੇਲ੍ਹਾਂ 'ਚ ਭੇਜਦੇ ਆ। ਬਹੁਤ ਨੌਜਵਾਨ ਸੀਗੇ ਜਿਨ੍ਹਾਂ ਨੂੰ ਪੰਜਾਬ ਦੀ ਵੱਖ-ਵੱਖ ਜੇਲ੍ਹਾਂ 'ਚ ਭੇਜਦੇ ਆ, ਅਤੇ ਹਜੇ ਵੀ ਮੈਂ ਸਮਝਦਾ ਭਗਵੰਤ ਮਾਨ ਸਰਕਾਰ ਦਾ, ਆਮ ਆਦਮੀ ਪਾਰਟੀ ਦਾ ਜਿਹੜਾ ਉਹ ਢਿੱਡ ਹੈ ਉਹ ਨਹੀਂ ਭਰਿਆ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਦੇ ਨਾਲ। ਸੋ ਅਸੀਂ ਸਖਤ ਸ਼ਬਦਾਂ ਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੀ ਨਿਖੇਧੀ ਵੀ ਕਰਦੇ ਹਾਂ ਅਤੇ ਸਰਕਾਰ ਨੂੰ ਚੇਤਾਵਨੀ ਵੀ ਦਿੰਦੇ ਹਾਂ ਕਿ ਸਿੱਖ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰਨ, ਨਹੀਂ ਤਾਂ ਸਾਨੂੰ ਜਿਹੜਾ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜਾ ਸੰਘਰਸ਼ ਹੈ ਉਹ ਵਿੱਢਣਾ ਪਵੇਗਾ। ਇੱਕ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਜਿਹੜੀ ਅਪਡੇਟ ਹੈ ਮੈਂ ਉਹ ਦੇਣਾ ਜ਼ਰੂਰੀ ਸਮਝੂੰਗਾ ਕਿ 7 ਤਰੀਕ ਨੂੰ ਜਿਹੜਾ ਅਸੀਂ ਵੱਡਾ ਪ੍ਰੋਗਰਾਮ ਰੱਖਿਆ ਹੋਇਆ ਹੈ, ਉਹਦੇ 'ਚ ਸਾਡੀ ਬੇਨਤੀ ਹੈ ਕਿ ਜਿਹੜੀ ਸੰਗਤ ਇੱਥੇ ਪਹੁੰਚੇ, ਅਸੀਂ ਬਹੁਤ ਧੰਨਵਾਦੀ ਹੋਵਾਂਗੇ ਉਹਨਾਂ ਦੇ, ਪਰ ਜਿਹੜੇ ਸੰਗਤ ਦੂਰ ਦਰਾਟੇ ਦੀ ਹੈ ਜਿਹੜੀ ਨਹੀਂ ਪਹੁੰਚ ਸਕਦੀ, ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ, ਅਸੀਂ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਸ਼ਾਮ ਨੂੰ ਆਪਣੇ ਗੁਰੂ ਘਰਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਰਦਾਸ ਜ਼ਰੂਰ ਕਰਾਉਣ, ਤਾਂ ਕਿ ਇੱਕ ਸਰਕਾਰ ਨੂੰ ਅਤੇ ਆਮ ਸੰਗਤ ਨੂੰ ਜਿਹੜੇ ਪਿੰਡਾਂ 'ਚ ਜਿਹੜੇ ਦੂਰ ਦਰਾਟੇ ਜਿਨ੍ਹਾਂ ਨੂੰ ਨਹੀਂ ਪਤਾ, ਉਹਨਾਂ ਨੂੰ ਪਤਾ ਲੱਗੇ ਕਿ ਬੰਦੀ ਸਿੰਘ ਅੱਜ ਵੀ ਅੰਦਰ ਨੇ ਔਰ ਉਹਨਾਂ ਦੇ ਲਈ ਕਾਰਵਾਈ ਨਹੀਂ ਹੋ ਰਹੀ। ਸੋ ਬੇਨਤੀ ਕਰਦੇ ਹਾਂ ਕਿ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਜ਼ਰੂਰ ਵੱਧ ਤੋਂ ਵੱਧ ਜਿੰਨਾ ਹੋ ਸਕੇ ਗੁਰੂ ਘਰਾਂ 'ਚ ਪਹੁੰਚੋ ਅਤੇ ਇੱਕ ਉਹਨਾਂ ਦੇ ਬਾਹਰ ਆਉਣ ਦੀ, ਉਹਨਾਂ ਦੀ ਲੰਮੀ ਉਮਰ ਵਾਸਤੇ ਇੱਕ ਅਰਦਾਸ ਜ਼ਰੂਰ ਕਰਾਈ ਜਾਵੇ ਤਾਂ ਕਿ ਉਹਨਾਂ ਨੂੰ ਇਨਸਾਫ ਮਿਲੇ ਜਲਦ ਤੋਂ ਜਲਦ। ਧੰਨਵਾਦ ਜੀ।